ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਆਸਟ੍ਰੇਲੀਆ ਵਿੱਚ ਰਹਿੰਦਾ ਹਾਂ ਅਤੇ ਤੁਹਾਡਾ ਪ੍ਰੋਗਰਾਮ YouTube ਤੇ ਵੇਖਦਾ ਹਾਂ। ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਮੈਂ ਖਾਲਿਸਤਾਨ ਦਾ ਹਮਾਇਤੀ ਹਾਂ ਅਤੇ ਇੰਟਰਨੈਟ ਤੇ ਹਮੇਸ਼ਾ ਖਾਲਿਸਤਾਨ ਸੰਬੰਧੀ ਰਿਸਰਚ ਕਰਦਾ ਰਹਿੰਦਾ ਹਾਂ। ਤੁਸੀਂ ਮੇਰੇ ਤੋਂ ਬਹੁਤ ਸੀਨੀਅਰ ਹੋ ਅਤੇ ਖਾਲਿਸਤਾਨ ਲਈ ਬਹੁਤ ਯਤਨ ਕਰ ਰਹੇ ਹੋ। ਕੱਲ ਮੈਂ ਜਥੇਦਾਰ ਰੇਸ਼ਮ ਸਿੰਘ ਬੱਬਰ ਦਾ ਇੰਟਰਵਿਊ ਦੇਖਿਆ, ਜਿਸ ਵਿੱਚੋਂ ਮੈਨੂੰ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ। ਜਦੋਂ ਮੈਂ ਇੰਟਰਵਿਊ ਵੇਖ ਰਿਹਾ ਸੀ ਤਾਂ ਮੇਰਾ ਕਜ਼ਨ ਮੇਰੇ ਕੋਲ ਆਇਆ ਅਤੇ ਕਹਿੰਦਾ ਕਿ ਖਾਲਿਸਤਾਨੀ ਐਵੇਂ ਹੀ ਤੁਰੇ ਫਿਰਦੇ ਨੇ। ਅਗਰ ਇਹਨਾਂ ਨੇ ਖਾਲਿਸਤਾਨ ਬਣਾ ਵੀ ਲਿਆ ਤਾਂ ਇਹ ਛੋਟਾ ਜਿਹਾ ਹੋਵੇਗਾ। ਇਸ ਲਈ ਇੰਡੀਆ ਤੇ ਪਾਕਿਸਤਾਨ ਨੇ ਆਪਸ ਵਿੱਚ ਜਿੱਤ ਲੈਣਾ ਹੈ। ਮੈਂ ਸੋਚਦਾ ਹਾਂ ਕਿ ਖਾਲਿਸਤਾਨ ਨੂੰ ਲੈ ਕੇ 90ਵੀਂ ਸਦੀ ਲੋਕ ਇਵੇਂ ਹੀ ਸੋਚਦੇ ਹਨ। ਸਾਨੂੰ ਆਮ ਲੋਕਾਂ ਨੂੰ ਖਾਲਿਸਤਾਨ ਸੰਬੰਧੀ ਜਾਣੂ ਕਰਵਾਉਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਬਾਉਂਡਰੀ ਕੀ ਹੋਵੇਗੀ ਅਤੇ ਆਮ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ, ਇਸ ਦੀ ਆਮਦਨ ਦੇ ਕੀ ਜ਼ਰੀਏ ਹੋਣਗੇ। ਹੋਰ ਵੀ ਗੱਲਾਂ ਸੋਚੀਆਂ ਜਾ ਸਕਦੀਆਂ ਹਨ। ਜੇ ਆਮ ਲੋਕ ਖਾਲਿਸਤਾਨ ਦੇ ਹਾਮੀ ਬਣ ਜਾਣਗੇ ਤਾਂ ਸਾਡਾ ਰਸਤਾ ਆਸਾਨ ਹੋ ਜਾਵੇਗਾ। ਕੁਝ ਇਸ ਤਰ੍ਹਾਂ ਦਾ ਕਰੋ ਕਿ ਖਾਲਿਸਤਾਨ ਦਾ ਮਤਲਬ ਆਮ ਲੋਕਾਂ ਤੱਕ ਪਹੁੰਚ ਸਕੇ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਅਸੀਂ ਕੌਮੀ ਆਵਾਜ਼ ਰੇਡੀਓ ਆਸਟ੍ਰੇਲੀਆ ਦੇ ਧੰਨਵਾਦੀ ਹਾਂ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਆਪਣੇ ਰੇਡੀਓ ਰਾਹੀਂ ਲਾਈਵ ਜਿਹੜਾ ਹੈ ਉਹ ਰਿਲੇ ਕਰਦੇ ਨੇ, ਬ੍ਰੌਡਕਾਸਟ ਕਰਦੇ ਨੇ ਜੀ। ਨਤੀਜੇ ਦੇ ਤੌਰ 'ਤੇ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਬਹੁਤ ਵੱਡੇ ਵਰਗ ਤੱਕ ਜਿਹੜਾ ਇਹ ਸਾਡਾ ਸੁਨੇਹਾ ਪਹੁੰਚਦਾ ਜੀ। ਇਹੀ ਕਾਰਨ ਹੈ ਵੀ ਕਾਫੀ ਈਮੇਲਸ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਤੋਂ ਓਰੀਜੀਨੇਟ ਹੁੰਦੀਆਂ। ਜੀ ਜੀ। ਸੋ ਅਸੀਂ ਕੌਮੀ ਆਵਾਜ਼ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜੀ। ਉਹਨਾਂ ਨੇ ਵੀਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਕਿਹਾ ਕਿ ਵੀ ਉਹ ਸਾਨੂੰ ਐਡਮਾਇਰ ਕਰਦੇ ਨੇ, ਸਾਡੇ ਕੰਮ ਦੀ ਸ਼ਲਾਘਾ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਜੀ। ਉਹਨਾਂ ਨੇ ਵੀਰ ਰੇਸ਼ਮ ਸਿੰਘ ਉਹਨਾਂ ਦੇ ਇੰਟਰਵਿਊ ਤੋਂ ਸਿੱਖਣ ਦੀ ਗੱਲ ਕੀਤੀ। ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਵੀਰ ਭੈਣ ਇਸ ਪਾਸੇ ਤੁਰਿਆ ਜ਼ਿੰਦਗੀ ਦੇ ਵਿੱਚ, ਉਹਨਾਂ ਨੇ ਕਾਫੀ ਸੰਘਰਸ਼ ਕੀਤੇ ਨੇ, ਘਾਲਣਾ ਘਾਲੀਆਂ ਨੇ। ਸੋ ਜ਼ਾਹਰ ਹੈ ਕਿ ਹਰ ਇੱਕ ਦੇ ਕੋਲ ਜਿਹੜਾ ਇਸ ਰਸਤੇ ਦਾ ਪਾਂਧੀ ਹੈ ਕੁਛ ਨਾ ਕੁਛ ਦੇਣ ਨੂੰ ਜ਼ਰੂਰ ਹੈ ਜੀ। ਪਰ ਉਹਨਾਂ ਨੂੰ ਉਹਨਾਂ ਦੇ ਕਜ਼ਨ ਦੀ ਗੱਲਬਾਤ ਨੇ ਜਿਹੜਾ ਉਹ ਬੇਆਰਾਮ ਕਰ ਦਿੱਤਾ ਔਰ ਉਹਨਾਂ ਦੇ ਕਜ਼ਨ ਨੇ ਕਿਹਾ ਕਿ ਵੀ ਇਹ ਜਿਹੜੇ ਖਾਲਿਸਤਾਨੀ ਤੁਰੇ ਫਿਰਦੇ ਨੇ ਇਹ ਤਾਂ ਬਹੁਤ ਛੋਟਾ ਜਿਹਾ ਦੇਸ਼ ਲੈ ਲੈਣਗੇ, ਹੁਣ ਤਾਂ ਇੰਡੀਆ ਤੇ ਪਾਕਿਸਤਾਨ ਖਾ ਜਾਏਗਾ। ਫਿਰ ਪਤਾ ਨਹੀਂ ਕਿਉਂ ਉਹਨਾਂ ਨੂੰ ਆਪ ਵੀ ਲੱਗਣ ਲੱਗ ਗਿਆ ਕਿ 90% ਸਿੱਖ ਕਿਵੇਂ ਸੋਚਦੇ ਨੇ, ਅਸੀਂ ਘਰ ਬੈਠੇ ਹੀ ਸੈਂਸਸ ਆਪ ਹੀ ਕਰ ਲੈਂਦੇ ਜੀ ਜੀ ਔਰ ਅੰਦਾਜ਼ਾ ਜਿਹਾ ਲਾ ਲੈਂਦੇ। ਫਿਰ ਉਹਨਾਂ ਨੇ ਜਿਹੜਾ ਕਨਕਲੂਡ ਕੀਤਾ ਵੀ ਸਾਨੂੰ ਆਮ ਲੋਕਾਂ ਨੂੰ ਜਾਣਕਾਰੀ ਜਾਂ ਜਾਣੂ ਕਰਵਾਉਣਾ ਚਾਹੀਦਾ ਹੈ ਖਾਲਿਸਤਾਨ ਦੀਆਂ ਬਾਉਂਡਰੀਜ਼ ਕੀ ਨੇ, ਆਮ ਬੰਦੇ ਨੂੰ ਇਹਦਾ ਕੀ ਫਾਇਦਾ ਹੋਏਗਾ, ਆਮਦਨ ਦਾ ਜ਼ਰੀਆ ਕੀ ਹੋਏਗਾ। ਜੀ। ਅਸੀਂ ਜਿਹੜਾ ਅਕਸਰ ਇਹਨਾਂ ਮੁੱਦਿਆਂ ਦੇ ਉੱਤੇ ਕਾਫੀ ਜਦੋਂ ਵੀ ਕੋਈ ਸਵਾਲ ਆਇਆ, ਜੇ ਵੀਰ ਗੂਗਲ ਕਰਨ ਬਾਉਂਡਰੀਜ਼ ਆਫ ਖਾਲਿਸਤਾਨ ਸਾਡੇ ਪ੍ਰੋਗਰਾਮ ਦਾ ਹਵਾਲਾ ਪਾ ਕੇ ਜਾਂ ਸਾਡੇ ਨਾਂ ਦਾ ਹਵਾਲਾ ਪਾ ਕੇ ਜੀ, ਤੇ ਉਹਨਾਂ ਨੂੰ ਪੂਰਾ ਸੈਗਮੈਂਟ ਮਿਲ ਜਾਏਗਾ ਜਿਹਦੇ 'ਚ ਅਸੀਂ ਵੇਰਵੇ ਨਾਲ ਡਿਸਕਸ ਕੀਤਾ ਸੀ ਕਿ ਭਾਈ ਕੀ ਬਾਉਂਡਰੀਜ਼ ਹੋਣਗੀਆਂ। ਜੀ ਜੀ। ਬਾਕੀ ਇਹ ਕੋਈ ਫ੍ਰੀ ਫॉर ਆਲ ਅੱਜ ਦੁਨੀਆ 'ਚ ਨਹੀਂ ਰਹਿ ਗਿਆ। ਇਹ ਕੋਈ 15ਵੀਂ 14ਵੀਂ ਸਦੀ ਨਹੀਂ ਹੈ ਕਿ ਵੀ ਜਿਹੜਾ ਮਰਜ਼ੀ ਘੋੜੇ 'ਤੇ ਚੜ੍ਹੇਗਾ ਅਤੇ ਬਾਰਡਰ ਜਿੱਦਾਂ ਮਰਜ਼ੀ ਆਪਣਾ ਬਣਾ ਲਏਗਾ ਜਾ ਕੇ। ਜੀ। ਜਦੋਂ ਦੁਨੀਆ ਦੇ ਵਿੱਚ ਦੇਸ਼ ਰੈਕਗਨਾਈਜ਼ ਹੁੰਦੇ ਨੇ, ਫਾਰਮੂਲੇ ਨੇ ਜਿਨ੍ਹਾਂ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਸਵੈ ਚੋਣ ਦਾ ਹੱਕ ਜੇ ਯੂਨਾਈਟਿਡ ਨੇਸ਼ਨਸ ਦੇ ਥੱਲੇ ਹੁੰਦਾ ਹੈ, ਜਿਵੇਂ ਈਸਟ ਤੈਮੂਰ ਦੇ ਵਿੱਚ ਹੋਇਆ, ਕੋਸੋਵੋ 'ਚ ਹੋਇਆ, ਬੋਸਨੀਆ 'ਚ ਹੋਇਆ, ਹੁਣ ਸਾਊਥ ਸੁਡਾਨ 'ਚ ਹੋਇਆ ਜੀ, ਅਤੇ ਫਿਰ ਉਹ ਬਾਉਂਡਰੀਜ਼ ਖਿੱਚੀਆਂ ਜਾਂਦੀਆਂ ਨੇ। ਉਹ ਅੰਤਰਰਾਸ਼ਟਰੀ ਬਾਰਡਰਸ ਹੁੰਦੇ ਨੇ। ਉਹਨਾਂ ਨੂੰ ਕੋਈ ਵੀ ਦੇਸ਼ ਵੱਡਾ ਜਾਂ ਛੋਟਾ ਇਸ ਨਾਲ ਉਹਦਾ ਕੋਈ ਤਾਲੁਕ ਨਹੀਂ ਹੁੰਦਾ। ਜਿਹੜਾ ਅੱਜ ਵੀ ਪੰਜਾਬ ਹੈ ਸਾਡਾ, ਜੇ ਅਸੀਂ ਹਾਈਪੋਥੈਟੀਕਲੀ 1 ਇੰਚ ਵੀ ਹੋਰ ਉਹਦੇ 'ਚ ਜ਼ਮੀਨ ਦਾ ਸ਼ਾਮਲ ਨਾ ਕਰੀਏ, ਸਿਰਫ ਜਿਹੜਾ ਪੰਜਾਬ ਹੈ ਇਹਨੂੰ ਹੀ ਖਾਲਿਸਤਾਨ ਬਣਾ ਦਈਏ, ਅਤੇ ਦੁਨੀਆ ਦੇ 193 ਜਿਹੜੇ ਮੁਲਕ ਨੇ ਉਹਨਾਂ 'ਚੋਂ 70 ਦੇਸ਼ ਜਿਹੜੇ ਨੇ ਸਾਡੇ ਨਾਲੋਂ ਛੋਟੇ ਹੋਣਗੇ। ਹਾਲਾਂਕਿ ਅਸੀਂ ਹਮੇਸ਼ਾ ਖਾਲਿਸਤਾਨ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਹਰਿਆਣੇ ਦੀ ਸਿੱਖ ਆਬਾਦੀ ਦੇ ਡਿਸਟ੍ਰਿਕਟ ਨੇ, ਰਾਜਸਥਾਨ ਦੇ ਗੰਗਾਨਗਰ ਔਰ ਹਨੂੰਮਾਨਗੜ੍ਹ ਜ਼ਿਲ੍ਹੇ ਨੇ, ਔਰ ਇਸੇ ਤਰ੍ਹਾਂ ਹਿਮਾਚਲ ਦੀਆਂ ਨੈਚੁਰਲ ਸ਼ਿਵਾਲਿਕ ਹਿਲਸ ਨੇ ਜਿਹੜੀਆਂ ਸਾਡੀਆਂ ਹੀ ਰਹੀਆਂ ਨੇ ਸਦੀਆਂ ਤੋਂ ਜੀ ਪੰਜਾਬ ਦਾ ਹਿੱਸਾ, ਉਹ ਸਾਡਾ ਸਾਰਾ ਔਰ ਐਕਸੈਸ ਟੂ ਦਾ ਸੀ, ਸਮੁੰਦਰ ਤੱਕ ਐਕਸੈਸ, ਇਹ ਸਾਡਾ
ਨੈਚੁਰਲ ਬਾਰਡਰ ਹੈ, ਇਸ ਨੂੰ ਕੋਈ ਬਦਲ ਨਹੀਂ ਸਕਦਾ ਹੈ। ਤੇ ਅਸੀਂ ਦੇ ਬਾਵਜੂਦ ਜੇ ਅਸੀਂ ਕਰਨਾ ਕੁਛ ਨਹੀਂ ਹੈ, ਔਰ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਇਹਨਾਂ ਦਾ ਜਿਹੜਾ ਵੀ ਕੋਈ ਨਕੰਮਾ ਕਜ਼ਨ ਹੋਏਗਾ ਜਾਂ ਹੋਰ ਜਿਨ੍ਹਾਂ ਨੇ ਭਗੌੜਾਪਨ ਦਿਖਾਣਾ ਜੀ। ਔਰ ਇਹ ਗੱਲ ਅੱਜ ਦੀ ਨਹੀਂ ਹੈ, ਇਹ ਵਾਕਿਆ ਹਾਲਾਂਕਿ ਗਿਆਨੀ ਕਰਤਾਰ ਸਿੰਘ ਵੱਡੇ ਲੀਡਰ ਹੋਏ ਨੇ ਅਕਾਲੀਆਂ ਦੇ, ਕਈ ਵਾਰ ਉਹਨਾਂ ਨੂੰ ਸਿੱਖਾਂ ਦਾ ਦਿਮਾਗ ਵੀ ਕਿਹਾ ਜਾਂਦਾ ਹੈ, ਪਰ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਵਾਕਿਆ ਜਿਹੜਾ ਕਿ ਉਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਸਾਚੀ ਸਾਖੀ 'ਚ ਲਿਖਿਆ 1947 ਦੇ ਦੌਰ ਦੇ ਵਿੱਚ ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਸਨ ਜੀ। ਔਰ ਬਕੌਲ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਇਹ ਹਿੰਟ ਅੰਗਰੇਜ਼ ਹਕੂਮਤ ਵੱਲੋਂ ਦਿੱਤੇ ਗਏ ਕਿ ਉਹ ਸਿੱਖਾਂ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਔਰ ਸਿੱਖ ਲੀਡਰਸ ਇਸ ਤਰ੍ਹਾਂ ਦੇ ਲਈ ਕੋਈ ਜਿਹੜੀ ਹੈ ਉਹ ਮੰਗ ਕਰਨ। ਸੋ ਉਹਨਾਂ ਨੇ ਗਿਆਨੀ ਕਰਤਾਰ ਸਿੰਘ ਨਾਲ ਇਹ 2-3 ਆਪਸ਼ਨਸ ਜਿਹੜੀਆਂ ਉਹਨਾਂ ਵੱਲੋਂ ਮਿਲੀਆਂ ਉਹਨਾਂ 'ਚ ਡਿਸਕਸ ਕੀਤਾ। ਉਹਦੇ 'ਚ ਇੱਕ ਇਹ ਸੀ ਕਿ ਵੀ ਆ ਬਣਾ ਕੇ ਦੇਸ਼ ਬਣਾ ਦਿੱਤਾ ਜਾਏ, ਅੰਗਰੇਜ਼ਾਂ ਨਾਲ ਸਮਝੌਤਾ ਹੋਏ, ਸਮੁੰਦਰ ਤੱਕ ਪਹੁੰਚ ਵੀ ਹੋਏਗੀ, 25 ਸਾਲ ਤੱਕ ਅੰਗਰੇਜ਼ ਉੱਥੇ ਰਹਿ ਕੇ ਉਹ ਸਿੱਖ ਜਿਹੜੇ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਦੇਣਗੇ, ਜਿਸ ਕਿਸਮ ਦੀ ਵੀ ਇੱਕ ਪੋਲੀਟੀਕਲ ਐਂਟੀਟੀ ਲਈ ਚਾਹੀਦੀ ਹੈ। ਤੇ ਜਵਾਬ ਦੇ ਵਿੱਚ ਸਿੱਖ ਜਿਹੜੇ ਨੇ ਜਿਹੜੀਆਂ ਹਾਂਗਕਾਂਗ ਜਾਂ ਸਿੰਗਾਪੁਰ ਜਾਂ ਜਿਹੜੀਆਂ ਆਬਾਦੀਆਂ ਉਦੋਂ ਬ੍ਰਿਟਨ ਦਾ ਹਿੱਸਾ ਸੀ ਉਹਨਾਂ 'ਚ ਅਗਲੇ 25 ਸਾਲ ਤੱਕ ਉਹ ਆਪਣੀ ਪੁਲਿਸ ਫੋਰਸ ਦੇਣਗੇ। ਜਿਵੇਂ ਹਾਂਗਕਾਂਗ ਇੰਗਲੈਂਡ ਨੇ ਸ਼ਾਇਦ 1998 ਦੇ ਵਿੱਚ ਚੀਨ ਨੂੰ ਮੋੜਿਆ ਔਰ ਸਮੁੰਦਰ ਤੱਕ ਐਕਸੈਸ ਦੀ ਗੱਲ ਕੀਤੀ ਹੈ। ਸੋ ਸਰ ਕਪੂਰ ਸਿੰਘ ਲਿਖਦੇ ਨੇ ਕਿ ਵੀ ਗਿਆਨੀ ਕਰਤਾਰ ਸਿੰਘ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਇਹ ਸਮੁੰਦਰ ਤੱਕ ਐਕਸੈਸ ਮਿਲੇਗੀ ਤੇ ਜਹਾਜ਼ ਕਿੱਥੋਂ ਆਉਣਗੇ ਜੀ। ਤੇ ਕਹਿੰਦੇ ਮੈਂ ਕਿਹਾ ਗਿਆਨੀ ਜੀ ਜਿੱਥੋਂ ਇੰਡੀਆ ਤੇ ਪਾਕਿਸਤਾਨ ਜਹਾਜ਼ ਖਰੀਦਣਗੇ ਅਸੀਂ ਵੀ ਖਰੀਦਾਂਗੇ। ਉਹ ਕਹਿੰਦੇ ਜਹਾਜ਼ਾਂ ਲਈ ਪੈਸੇ ਕਿੱਥੋਂ ਆਉਣਗੇ ਜੀ। ਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਇਹ ਗੱਲ 'ਚ ਆਈ ਕਿ ਵੀ ਉਹਨਾਂ ਨੇ ਇੱਕ ਅੰਗਰੇਜ਼ ਫਿਲਾਸਫਰ ਨੂੰ ਕੋਟ ਕੀਤਾ ਕਿ ਜੇ ਕਿਸੇ ਬੰਦੇ ਦੀ ਤਨਖਾਹ ਇਸ ਗੱਲ ਨਾਲ ਜੁੜੀ ਹੋਏ ਕਿ ਉਹਨੇ ਗੱਲ ਨੂੰ ਸਮਝਣਾ ਨਹੀਂ ਹੈ ਜੀ ਜੀ ਤਾਂ ਫਿਰ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ। ਸੋ ਉਹਨਾਂ ਨੇ ਗਿਆਨੀ ਕਰਤਾਰ ਸਿੰਘ ਦੇ ਉੱਤੇ ਸਰਦਾਰ ਬਲਦੇਵ ਸਿੰਘ ਜਿਹਦੀਆਂ ਫੈਕਟਰੀਆਂ ਟਾਟਾ ਨਗਰ ਦੇ ਵਿੱਚ ਸਨ ਬਿਹਾਰ ਦੇ ਵਿੱਚ, ਜਿਹਨੇ ਖਾਲਿਸਤਾਨ ਦਾ ਹਿੱਸਾ ਨਹੀਂ ਸੀ ਬਣਨਾ, ਉਹਨਾਂ ਦੇ ਇਨਫਲੂਐਂਸ ਦੀ ਗੱਲ ਕੀਤੀ ਕਿ ਉਹ 500 ਰੁਪਏ ਮਹੀਨਾ ਗਿਆਨੀ ਜੀ ਨੂੰ ਦਿੰਦੇ ਸੀ। ਇਹ ਵੱਖਰੀ ਗੱਲ ਹੈ ਗਿਆਨੀ ਜੀ ਉਹ ਆਪ ਵਰਦੇ ਸੀ ਜਾਂ ਅਕਾਲੀ ਵਰਕਰਾਂ ਨੂੰ ਦਿੰਦੇ ਸੀ, ਪਰ ਕਿਤੇ ਨਾ ਕਿਤੇ ਉਹ ਇੰਟਰਸਟ ਤਾਂ ਜੁੜ ਜਾਂਦਾ ਆ ਕੇ। ਸੋ ਮੈਂ ਸਮਝਦਾ ਵੀ ਇਸੇ ਤਰ੍ਹਾਂ ਅੱਜ ਇਹ ਕਲਾਸ ਹੈ ਜਿਨ੍ਹਾਂ ਨੂੰ ਕਦੇ ਲੱਗਦਾ ਹੈ ਕਿ ਜੀ ਬਾਉਂਡਰੀ ਕੀ ਹੋਏਗੀ, ਜੇ ਉਹਨਾਂ ਨੂੰ ਬਾਉਂਡਰੀ ਦੱਸ ਦਿਓ ਫਿਰ ਕਹਿਣਗੇ ਜੀ ਆਮ ਬੰਦੇ ਨੂੰ ਕੀ ਫਾਇਦਾ ਹੋਏਗਾ। ਜੇ ਤੁਸੀਂ ਉਹ ਫਾਇਦਾ ਵੀ ਦੱਸ ਦਿਓ ਫਿਰ ਇਹ ਹੋਏਗਾ ਜੀ ਪੈਸੇ ਕਿੱਥੋਂ ਆਉਣਗੇ ਉਹ ਫਾਇਦਾ ਕਰਾਉਣ ਦੇ ਲਈ। ਸੋ ਗੱਲ ਇਹ ਨਹੀਂ ਹੈ, ਗੱਲ ਤਾਂ ਜਿਵੇਂ ਟੀਪੂ ਸੁਲਤਾਨ ਦਾ ਇਹ ਕੋਟ ਅਸੀਂ ਅੱਗੇ ਵੀ ਇੱਕ ਵਾਰ ਦਿੱਤਾ ਸੀ ਜਿਹਦੇ 'ਚ ਉਹਨੇ ਕਿਹਾ ਵੀ ਗਿੱਦੜ ਦੀ 100 ਸਾਲ ਦੀ ਜਹਾਲਤ ਔਰ ਗੁਲਾਮੀ ਦੀ ਜ਼ਿੰਦਗੀ ਨਾਲੋਂ ਸ਼ੇਰ ਦੀ ਜ਼ਿੰਦਗੀ ਦਾ ਇੱਕ ਦਿਨ ਚੰਗਾ ਜੀ ਜੀ। ਸੋ ਜੇ ਇਹ ਗੱਲ ਸਮਝ ਆ ਜਾਏ ਤੇ ਜੇ ਤੁਸੀਂ ਗਿੱਦੜਾਂ ਦੀ ਤਰ੍ਹਾਂ ਜੀਣਾ ਜੀ ਜਾਓ ਭਾਈ, ਉੱਥੇ ਖਾਈ ਜਾਓ, ਜੁੱਤੀਆਂ ਅੱਧੇ ਜੁੱਤੀਆਂ ਖਾਣ ਤੇ ਲੱਗੇ ਹੋਏ ਨੇ, ਅੱਧੇ ਚੱਟਣ ਤੇ ਲੱਗੇ ਹੋਏ ਨੇ ਜੀ ਜੀ। ਉਹਨਾਂ ਦਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ, ਬਟ ਐਟ ਦਾ ਸੇਮ ਟਾਈਮ ਜਿਨ੍ਹਾਂ ਨੂੰ ਥੋੜੀ ਬਹੁਤ ਸਮਝ ਹੈ ਕਿ ਦੁਨੀਆ ਦੇ ਵਿੱਚ ਦੇਸ਼ ਕਿਵੇਂ ਬਣਦੇ ਨੇ ਤੇ ਜਦੋਂ ਕੌਮਾਂ ਆਪਣਾ ਆਜ਼ਾਦ ਰੁਤਬਾ ਗਵਾ ਲੈਂਦੀਆਂ ਨੇ ਤੇ ਫਿਰ ਤਾਂ ਉਹ ਇਹਨਾਂ ਦਾ ਵੀ ਜਿਹੜਾ ਉਹ ਅੰਗਰੇਜ਼ਾਂ ਦੇ ਜਾਂ ਗੁਲਾਮੀ, ਅੰਗਰੇਜ਼ਾਂ ਦੀ ਗੁਲਾਮੀ ਤੋਂ ਪਹਿਲਾਂ ਮੁਗਲਾਂ ਦੀ ਗੁਲਾਮੀ ਨੂੰ ਵੀ ਚੈਰਿਸ਼ ਕਰਨ ਵਾਲੇ ਲੋਕ ਸੀ। ਗੋਸਵਾਮੀ ਤੁਲਸੀਦਾਸ ਜਿਨ੍ਹਾਂ ਨੇ ਰਾਮਚਰਿਤ ਮਾਨਸ ਲਿਖਿਆ, ਤੁਲਸੀ ਰਾਮਾਇਣ ਜਿਹਨੂੰ ਕਹਿੰਦੇ ਨੇ, ਉਹਨਾਂ ਦਾ ਹੀ ਕਹਿਣਾ ਕਿ ਵੀ ਪ੍ਰਾਧੀਨ ਸੁਪਨੇ ਸੁਖ ਨਾਹੀਂ, ਕਿ ਜਦੋਂ ਤੁਸੀਂ ਕਿਸੇ ਦੇ ਅਧੀਨ ਹੁੰਦੇ ਹੋ ਤੁਹਾਨੂੰ ਸੁਪਨੇ 'ਚ ਵੀ ਸੁੱਖ ਨਹੀਂ ਮਿਲਦਾ ਜੀ ਜੀ। ਸੋ ਅਸੀਂ ਇਸ ਤੋਂ ਵੱਧ ਕੇ ਹੋਰ ਕੀ ਕਹਿ ਸਕਦੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 28 ਅਕਤੂਬਰ 2013 12 ਤੱਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ 1627 ਦੇ ਵਿੱਚ ਜਹਾਂਗੀਰ ਜਿਹੜਾ ਕਿ ਦਿੱਲੀ ਦਾ ਬਾਦਸ਼ਾਹ ਬਣਿਆ ਸੀ ਅਕਬਰ ਤੋਂ ਬਾਅਦ, ਉਸ ਦੀ ਮੌਤ ਹੋਈ ਜੀ। ਜਹਾਂਗੀਰ ਦੇ ਰਾਜ ਦੀਆਂ ਜਿਹੜੀਆਂ ਅਸੀਂ ਇਨੀਸ਼ੀਅਲੀ ਦੇਖਦੇ ਹਾਂ ਕਿ ਉਹਨੇ ਆਪਣੇ ਮੁੱਢਲੇ ਕੁਛ ਮਹੀਨਿਆਂ ਦੇ ਵਿੱਚ ਹੀ ਗੱਦੀ ਨਸ਼ੀਨ ਹੋਣ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਉਹਦੇ ਹੁਕਮਾਂ ਥੱਲੇ ਹੋਇਆ ਜੀ। ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ, ਲੇਕਿਨ ਬਾਅਦ ਦੇ ਵਿੱਚ ਸਿੱਖਾਂ ਦੇ ਉਥਾਨ, ਉਹਨਾਂ ਦੀ ਅਪਰਾਈਜ਼ਿੰਗ, ਸਾਈਂ ਮੀਆਂ ਮੀਰ ਦਾ ਪ੍ਰਭਾਵ ਤੇ ਜਾਂ ਜਿਹੜੀਆਂ ਤਾਕਤਾਂ ਨੇ ਜਹਾਂਗੀਰ ਨੂੰ ਪਹਿਲਾਂ ਸਿੱਖ ਵਿਰੋਧੀ ਬਣਾਇਆ ਸੀ, ਜਦੋਂ ਰਾਜ ਭਾਗ ਤੇ ਬਹਿ ਗਿਆ ਉਹਨਾਂ ਦੀ ਲੋੜ ਵੀ ਉਹਨੂੰ ਉਨੀ ਨਹੀਂ ਰਹੀ। ਫਿਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਵੱਲ ਦੋਸਤੀ ਦਾ ਹੱਥ ਵਧਾਇਆ,
ਉਹਨਾਂ ਨੂੰ ਔਰ ਉਹਨਾਂ ਦੀ ਸ਼ਰਤ ਦੇ ਉੱਤੇ 52 ਰਾਜਿਆਂ ਨੂੰ ਵੀ ਗਵਾਲੀਅਰ ਦੇ ਕਿਲੇ ਚੋਂ ਜਿਹੜਾ ਰਿਲੀਜ਼ ਕੀਤਾ ਜੀ ਔਰ ਫਿਰ ਜਿਹੜਾ ਜਹਾਂਗੀਰ ਦਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਜਾਂ ਸਿੱਖ ਕੌਮ ਨਾਲ ਦੋਸਤਾਨਾ ਭਰਪੂਰ ਰਿਹਾ। ਜੀ 1708 ਦੇ ਵਿੱਚ ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਲੜਕਾ ਜਿਸ ਨੂੰ ਗੱਦੀ ਦੀਵਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਖਾਂ ਨੇ ਮਦਦ ਕੀਤੀ ਕਿਉਂਕਿ ਉਹਦਾ ਅਹਿਦ ਸੀ ਟ੍ਰੀਟੀ ਸੀ ਸਿੱਖਾਂ ਦੇ ਨਾਲ ਜੀ ਕਿ ਜਿਹੜੇ ਕਾਤਲ ਨੇ ਸਿੱਖਾਂ ਦੇ ਉਹ ਵਜ਼ੀਰ ਖਾਨ ਹੋਏ। ਉਹ ਸੁੱਚਾਨੰਦ ਨੂੰ ਤਾਂ ਸਜ਼ਾ ਬਾਅਦ ਦੇ ਵਿੱਚ ਫਿਰ ਦਿੱਤੀ ਵਜ਼ੀਰ ਖਾਨ ਸੁੱਚਾਨੰਦ ਉਹਨਾਂ ਨੂੰ, ਪਰ ਉਦੋਂ ਇਹ ਸਾਰੇ ਹੀ ਸਮਾਣੇ ਦੇ ਕਾਜ਼ੀ ਜਿਨ੍ਹਾਂ ਨੇ ਫਤਵੇ ਦਿੱਤੇ ਔਰ ਇਹ ਪਹਾੜੀ ਰਾਜੇ ਇਹ ਸਾਰੇ ਸਾਡੇ ਹਵਾਲੇ ਕੀਤੇ ਜਾਣਗੇ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸਢੌਰੇ ਦੇ ਪਠਾਨ। ਜੀ ਲੇਕਿਨ ਬਾਅਦ 'ਚ ਬਹਾਦਰ ਸ਼ਾਹ ਮੁੱਕਰਿਆ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਵਜ਼ੀਰ ਖਾਂ ਸੂਬਾ ਸਰਹੰਦ ਨੇ ਔਰ ਬਹਾਦਰ ਸ਼ਾਹ ਨੇ ਸਾਜ਼ਿਸ਼ ਕਰਕੇ ਜਮਸ਼ੇਦ ਖਾਨ ਨਾਂ ਦੇ ਇੱਕ ਪਠਾਨ ਤੋਂ ਜਿਸ ਦਿਨ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਪੰਜਾਬ ਵੱਲ ਜੀ ਜਿਹੜਾ ਪੰਜ ਸਿੰਘ ਔਰ ਨਗਾਰਾ ਨਿਸ਼ਾਨ ਸਾਹਿਬ 5 ਤੀਰ ਬਖਸ਼ ਕੇ ਉਸ ਦਿਨ ਗੁਰੂ ਸਾਹਿਬ ਤੇ ਹਮਲਾ ਕਰਵਾਇਆ। ਹਾਲਾਂਕਿ ਗੁਰੂ ਸਾਹਿਬ ਨੇ ਉਹਨੂੰ ਸੋਧਿਆ ਪਠਾਨ ਨੂੰ, ਜੀ ਜੀ ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਬਹਾਦਰ ਸ਼ਾਹ ਦਾ ਵੀ ਇਸ ਦੇ ਵਿੱਚ ਹਾਲਾਂਕਿ ਅਕਸਰ ਸਾਡੇ ਹਿਸਟੋਰੀਅਨ ਵਜ਼ੀਰ ਖਾਨ ਨੂੰ ਹੀ ਦੋਸ਼ੀ ਠਹਿਰਾਉਂਦੇ ਨੇ ਕਿ ਵੀ ਉਹ ਗੁਰੂ ਸਾਹਿਬ ਦੀ ਬਹਾਦਰ ਸ਼ਾਹ ਨਾਲ ਨੇੜਤਾ ਜਾਂ ਬਹਾਦਰ ਸ਼ਾਹ ਦਾ ਗੁਰੂ ਸਾਹਿਬ ਵੱਲ ਪਿਆਰ ਉਸ ਤੋਂ ਘਬਰਾਉਂਦਾ ਸੀ ਤੇ ਉਸ ਨੇ ਹੀ ਇਹਨੂੰ ਜਮਸ਼ੇਦ ਖਾਨ ਔਰ ਇੱਕ ਹੋਰ ਪਠਾਨ ਨੂੰ ਇਸ ਕੰਮ ਦੇ ਲਈ ਤੋਰਿਆ। ਲੇਕਿਨ ਇਸ ਵਾਕਿਆ ਤੋਂ ਬਾਅਦ ਬਹਾਦਰ ਸ਼ਾਹ ਨੇ ਜਿੱਥੇ 10ਵੇਂ ਪਾਤਸ਼ਾਹ ਦਾ ਜਿਹੜਾ ਮੁਤਬੰਨਾ ਇੱਕ ਬਣਿਆ ਸੀ ਬਾਅਦ 'ਚ ਉਹਨੇ ਖਰਾਬੀ ਕੀਤੀ, ਉਹਦਾ ਨਾਮ ਅਜੀਤ ਸਿੰਘ ਹਠੀ ਕਰਕੇ ਵੀ ਲਿਖਦੇ ਨੇ ਤੇ ਕਈ ਵਾਰੀ ਜਿਹੜਾ ਉਹ ਪਾਲਤ ਕਰਕੇ ਵੀ ਲਿਖਦੇ ਨੇ, ਉਹਨੂੰ ਖਿਲਤ ਦਿੱਤੀ। ਉੱਥੇ ਉਹਨੇ ਜਿਹੜਾ ਇਹਨੂੰ ਜਮਸ਼ੇਦ ਖਾਨ ਦੇ ਟੱਬਰ ਨੂੰ ਵੀ ਉਹਨੇ ਆਨਰ ਕੀਤਾ। ਪਰ ਇੱਕ ਗੱਲ ਜਿਹੜੀ ਜਿਵੇਂ ਉਹਦੇ ਰਾਜਮੋਹਨ ਗਾਂਧੀ ਦੀ ਕਿਤਾਬ ਦੇ ਹਵਾਲੇ ਨਾਲ ਜਿਹੜਾ ਸਾਡੀ ਟਿੱਪਣੀ ਸੀ ਉਹ ਕਾਫੀ ਚਰਚਾ ਦਾ ਵਿਸ਼ਾ ਹੈ ਅੱਜ ਕੱਲ੍ਹ। ਉਸ ਮਾਮਲੇ 'ਚ ਵੀ ਇੱਕ ਗੱਲ ਦੇਖਣ ਵਾਲੀ ਹੈ ਕਿ ਜਿਹੜਾ ਉਹਨਾਂ ਦੇ ਕੋਰਟ ਰੈਕਡ 'ਚ ਲਿਖਿਆ ਹੋਇਆ ਹੈ ਕਿ ਉਹਨਾਂ ਨੇ ਪੁੱਛਿਆ ਵੀ 10ਵੇਂ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ ਔਰ ਉਹਨਾਂ ਦੀ ਜਾਇਦਾਦ ਦਾ ਕੀ ਕਰਨਾ ਹੈ, ਕਿਉਂਕਿ ਇਹ ਹੁੰਦਾ ਹੈ ਅਕਸਰ ਕਿ ਉਹ ਰਾਇਲ ਬਾਦਸ਼ਾਹ ਨੂੰ ਚਲੀ ਜਾਂਦੀ ਸੀ। ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਦਰਵੇਸ਼ਾਂ ਦੀ ਜਾਇਦਾਦ ਵਿੱਚ ਸਾਡੀ ਕੋਈ ਦਖਲ ਅੰਦਾਜ਼ੀ ਨਹੀਂ। ਸੋ ਹੁਣ ਜਿਹੜਾ ਰਾਜਮੋਹਨ ਵਰਗਾ ਗੁਰੂ ਸਾਹਿਬ ਨੂੰ ਮਨਸਬਦਾਰ ਦੱਸਦਾ ਹੈ ਬਹਾਦਰ ਸ਼ਾਹ ਦਾ, ਤੇ ਉਸ ਦੂਜੇ ਪਾਸੇ ਜਿਹੜਾ ਕੋਰਟ ਰੈਕਡ ਹੈ ਉਹ ਬੜਾ ਕਲੀਅਰਲੀ ਉਹਨਾਂ ਨੂੰ ਬੇਸ਼ੱਕ ਸਾਜ਼ਿਸ਼ ਉਹਨਾਂ ਨੇ ਕੀਤੀ 10ਵੇਂ ਪਾਤਸ਼ਾਹ ਦੀ ਸ਼ਹਾਦਤ 'ਚ ਵੀ ਬਹਾਦਰ ਸ਼ਾਹ ਦਾ ਰੋਲ ਹੋਏਗਾ ਕਿਤੇ ਨਾ ਕਿਤੇ, ਲੇਕਿਨ ਉਹ ਵੀ ਉਹਨਾਂ ਨੂੰ ਬਤੌਰੇ ਦਰਵੇਸ਼ ਰੈਕਗਨਾਈਜ਼ ਕਰਦੇ ਨੇ। ਕੋਈ ਉਹ ਕੋਰਟ ਰੈਕਡ ਕੋ ਮਨਸਬਦਾਰ ਦੀ ਗੱਲ ਨਹੀਂ ਕਰਦਾ ਹੈ। 1978 ਦੇ ਵਿੱਚ ਲੁਧਿਆਣਾ ਦੇ ਵਿੱਚ ਬੜੀ ਵੱਡੀ ਅਕਾਲੀ ਕਾਨਫਰੰਸ ਹੋਈ, 5 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। 1929 'ਚ ਲਾਹੌਰ 'ਚ ਜਾਂ 1956 'ਚ ਅੰਮ੍ਰਿਤਸਰ ਦੀਆਂ ਕਾਨਫਰੰਸਾਂ 'ਚ ਜਿਹੜੇ ਉਦੋਂ ਦੇ ਅਕਾਲੀ ਦਲ ਦੇ ਪ੍ਰਧਾਨ ਸਨ, ਲਾਹੌਰ ਵੇਲੇ ਬਾਬਾ ਖੜਕ ਸਿੰਘ ਔਰ ਅੰਮ੍ਰਿਤਸਰ ਵੇਲੇ ਮਾਸਤਾਰਾ ਸਿੰਘ, ਲੁਧਿਆਣੇ ਵੇਲੇ ਜਗਦੇਵ ਸਿੰਘ ਤਲਵੰਡੀ, ਇਹਨਾਂ ਦਾ ਹਾਥੀ ਦੇ ਉੱਤੇ ਜਿਹੜਾ ਉਹ ਬਿਠਾ ਕੇ ਜਲੂਸ ਕੱਢਿਆ ਗਿਆ ਸੀ। ਇਹ ਵੱਖਰੀ ਗੱਲ ਹੈ ਵੀ ਜਿਹੜਾ ਵੀ ਹਾਥੀ ਤੇ ਚੜ੍ਹਿਆ ਮੁੜ ਕੇ ਉਹ ਡਿੱਗਿਆ ਵੀ ਹਾਥੀ ਤੋਂ ਕਿ ਉਸ ਦਾ ਪੋਲੀਟੀਕਲ ਕਰੀਅਰ ਵੀ ਜਲਦੀ ਖਤਮ ਹੋਇਆ ਔਰ ਉਹਨਾਂ ਨੇ ਕੋਈ ਪੰਥ ਦਾ ਵੀ ਸਵਾਰਿਆ ਨਹੀਂ ਕੁਛ। ਔਰ ਇਹ ਕਾਨਫਰੰਸ 'ਚ ਅਨੰਦਪੁਰ ਦਾ ਮਤਾ ਦੁਬਾਰਾ ਰੀਅਫਰਮ ਕੀਤਾ ਗਿਆ ਸੀ ਔਰ ਮੈਨੂੰ ਯਾਦ ਹੈ ਕਿਉਂਕਿ ਮੈਂ ਬਤੌਰ ਵਿਦਿਆਰਥੀ ਇਸ ਕਾਨਫਰੰਸ 'ਚ ਪਾਰਟਿਸਿਪੇਟ ਵੀ ਕੀਤਾ ਸੀ ਕਿ ਸੰਤ ਪਿੰਡਾਂ ਵਾਲਿਆਂ ਨੇ ਜਦੋਂ ਐਡਰੈਸ ਕੀਤਾ ਸੰਗਤ ਨੂੰ ਔਰ ਉਹਨਾਂ ਨੇ ਕਿਹਾ ਸੀ ਕਿ ਵੀ ਕੱਲ ਜਦੋਂ ਹਾਥੀ ਦੇ ਉੱਤੇ ਜਲੂਸ ਨਿਕਲ ਰਿਹਾ ਸੀ, ਸਿੰਘ ਆਏ, ਉਹਨਾਂ ਨੇ ਕਿਹਾ ਕਿ ਜੀ ਸੰਤ ਜੀ ਅਸੀਂ ਕਿੱਥੇ ਮੱਥਾ ਟੇਕੀਏ, ਜਲੂਸ ਤਾਂ ਅਕਾਲੀਆਂ ਦਾ ਪਰ ਮਹਾਰਾਜ ਦਾ ਸਰੂਪ ਹੀ ਨਹੀਂ ਸੀ ਔਰ ਇਹ ਹਾਥੀ ਤੇ ਬੰਦਾ ਚੜਿਆ ਵੀ ਇਸ ਨੂੰ ਅਸੀਂ ਕਿਵੇਂ ਮਾਨਤਾ ਦਈਏ ਜਦੋਂ ਮਹਾਰਾਜ ਦਾ ਸਰੂਪ ਨਹੀਂ, ਕੱਟ ਸਿੱਖਾਂ ਦਾ। ਸੋ ਉਹਨੂੰ ਡਿਫੈਂਡ ਕਰਨ ਦੇ ਲਈ ਕਿ ਜੀ ਉਹ ਹਾਥੀ ਤੇ ਚੜਿਆ। ਤਲਵੰਡੀ ਨੇ ਫਿਰ ਇਹ ਕਿਹਾ ਕਿ ਜੀ ਉਹ ਫਲਾਣਾ ਵੀ ਚੜਿਆ ਸੀ, ਟਿਮਕਾ ਵੀ ਚੜਿਆ ਸੀ। ਉਸ ਕਾਨਫਰੰਸ ਕਾਫੀ ਰੌਲਾ ਵੀ ਪਿਆ, ਬਰਨਾਲੇ ਨੂੰ ਨਹੀਂ ਸੀ ਬੋਲਣ ਦਿੱਤਾ ਕਿ ਭਾਈ ਇਹ ਨਿਰੰਕਾਰੀ ਹੈ ਤੇ ਚੰਦਰ ਸ਼ੇਖਰ ਇਹ ਕਿਉਂਕਿ ਸੰਤਾਂ ਦੀ ਬੜੀ ਸਪਸ਼ਟ ਗੱਲ ਸੀ। ਕਿਉਂਕਿ ਇਹ ਕਾਨਫਰੰਸ ਹੋਈ 13 ਅਪ੍ਰੈਲ 1978 ਦਾ, ਅੰਮ੍ਰਿਤਸਰ ਦਾ ਸਾਕਾ ਵਾਪਰ ਚੁੱਕਾ ਸੀ ਔਰ ਸੰਤਾਂ ਨੇ ਕਿਹਾ ਵੀ ਇੱਥੇ ਐਵੇਂ ਗੱਲਾਂ ਨਾ ਕਰੋ ਦੁਬਦਾ ਜਿਹੀਆਂ ਵਾੜੀਆਂ। ਅਵਤਾਰ ਬਾਣੀ ਤੇ ਯੁੱਗ ਪੁਰਸ਼ ਜਿਹੜੀਆਂ ਨਰਕਧਾਰੀਆਂ ਦੀਆਂ ਕਿਤਾਬਾਂ ਨੇ ਇਹਨਾਂ ਤੇ ਕਦੋਂ ਪਾਬੰਦੀ ਲਾਉਣੀ ਹੈ, ਇਹਨਾਂ ਨੂੰ ਡੈਡਲਾਈਨ ਦਿਓ। ਚੰਦਰ ਸ਼ੇਖਰ ਵੀ ਬੈਠੇ ਸੀ ਸਟੇਜ ਤੇ ਔਰ ਇਹ ਬੰਦ ਕਰੋ ਇਹਨਾਂ ਦੇ ਸਾਰੇ ਨਰਕਧਾਰੀਆਂ ਦੇ ਭਵਨ ਔਰ ਕਲੀਅਰਲੀ ਜਿਹੜਾ ਅਨੰਦਪੁਰ ਦਾ ਮਤ ਹੈ ਉਸ ਦੇ ਲਈ ਡੈਡਲਾਈਨ ਦਿਓ ਕਿ ਕਦੋਂ ਤੱਕ ਤੁਸੀਂ ਇਸ ਨੂੰ ਮਨਾਉਣਾ।
ਜੀ ਸੋ ਇਹ ਕਾਨਫਰੰਸ 'ਚ ਨਿਕਲਣਾ ਤਾਂ ਕੀ ਸੀ, ਪਰ ਸੰਤ ਪਿੰਡਾਂ ਵਾਲਿਆਂ ਨੇ ਬੜੀ ਹਿੰਮਤ ਔਰ ਦਲੇਰੀ ਦੇ ਨਾਲ ਇਹਨਾਂ ਅਕਾਲੀਆਂ ਦਾ ਜੋ ਕਰਤੂਤਾਂ ਸੀ ਉਦੋਂ ਵੀ ਇਹ ਤਲਵੰਡੀ ਬਾਦਲ ਟੌੜਾ ਉਦੋਂ ਵੀ ਐਕਸਪੋਜ਼ ਕੀਤੀਆਂ ਸੀ। ਜੂਨ 84 'ਚ ਫਿਰ ਸਾਹਮਣੇ ਆ ਹੀ ਗਿਆ ਕਿ ਉਦੋਂ ਵੀ ਸਰਕਾਰ ਨਾਲ ਰਲੇ ਹੋਏ ਸੀ, ਬਾਅਦ 'ਚ ਵੀ ਸਰਕਾਰ ਨਾਲ ਰਲੇ ਨੇ, ਜੀ ਅੱਜ ਵੀ ਰਲੇ ਹੋਏ ਨੇ। ਜੀ ਸੋ ਇਹ ਸਿੱਖ ਹਿਸਟਰੀ ਦਾ ਮੇਨ ਹੈ ਵਾਕਿਆਤ। ਜੀ ਜੀ ਡਾਕਟਰ ਸਾਹਿਬ, ਵਰਲਡ ਹਿਸਟਰੀ ਅਸੀਂ ਬ੍ਰੇਕ ਤੋਂ ਬਾਅਦ ਪੁੱਛਾਂਗੇ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।